दर्शकों ब्रेक तो बाद थोड़ा स्वागत है जी। डॉक्टर साहब साड़ी पहली ईमेल आई है न्यूयॉर्क तो डॉक्टर रविंदर सिंह जी दी। ਇਹ ਲਿਖਦੇ ਹਨ ਪਿਆਰੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਨੂੰ ਸਿੱਖ ਮੈਨੀਫੈਸਟੋ ਬਾਰੇ ਵੀਡੀਓ ਭੇਜੀ ਹੈ। ਫਿਲਹਾਲ ਇਹ ਮੈਨੀਫੈਸਟੋ ਯੂਕੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ 'ਚ ਵੰਡਿਆ ਗਿਆ ਹੈ। ਚੰਗਾ ਹੁੰਗਾਰਾ ਮਿਲ ਰਿਹਾ ਹੈ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਖ ਫੈਡਰੇਸ਼ਨ ਅਤੇ ਗੁਰਦੁਆਰਾ ਸਾਹਿਬਾਨਾਂ ਦੇ ਸਾਂਝੇ ਉਦਮ ਸਦਕਾ ਸਿੱਖ ਰੈਜੀਮੈਂਟ ਦਾ ਮੁੱਦਾ ਬਰਤਾਨੀਆ ਵੱਲੋਂ ਵਿਚਾਰਿਆ ਜਾ ਰਿਹਾ ਹੈ। ਮੈਂ ਕੈਨੇਡਾ ਦੇ ਸਿੱਖਾਂ ਵੱਲੋਂ ਵੀ ਜਵਾਬ ਦੀ ਆਸ ਵਿੱਚ ਹਾਂ। ਆ ਵੇਲਾ ਇਸ ਮੁੱਦੇ ਤੇ ਕੇਂਦਰਿਤ ਕਰਨ ਦਾ ਸਹੀ ਸਮਾਂ ਹੈ। ਇਸ ਤਰ੍ਹਾਂ ਸਾਨੂੰ ਸਾਡੇ ਮੁੱਦਿਆਂ ਤੇ ਸਹਿਯੋਗ ਮਿਲ ਸਕਦਾ ਹੈ ਅਤੇ ਹੋਰ ਵੀ ਰਾਹ ਖੁੱਲ ਸਕਦੇ ਹਨ ਜੀ। ਡਾਕਟਰ ਸਾਹਿਬ ਉਹਨਾਂ ਦੀ ਡਾਕਟਰ ਸਾਹਿਬ ਦੀ ਈਮੇਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਚਾਹਾਂਗਾ ਕਿਉਂਕਿ ਬੜੀ ਖੂਬਸੂਰਤ ਵੀਡੀਓ ਹੈ 2-2.5 ਮਿੰਟ ਦੀ ਜੀ। ਸਿੱਖ ਮੈਨੀਫੈਸਟੋ ਕੀ ਹੈ ਔਰ ਕਿਵੇਂ ਉਹਨਾਂ ਨੇ ਇੱਕ ਬੜੇ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਇਸ ਨੂੰ ਪ੍ਰਮੋਟ ਕੀਤਾ। ਉਹ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਜ਼ਰਾ ਸਾਡੇ ਦਰਸ਼ਕਾਂ ਨੂੰ ਸਕਰੀਨ ਤੇ ਦਿਖਾਣ। ਉਸ ਤੋਂ ਬਾਅਦ ਫਿਰ ਅਸੀਂ ਵਿਚਾਰ ਕਰਦੇ ਹਾਂ ਜੀ। जी डॉक्टर साहब ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ? ਮਾਰਵਲਸ ਜੀ। ਔਰ ਮੈਂ ਸਮਝਦਾ ਵੀ ਉਹਨਾਂ ਨੇ 10 ਸੈਕਸ਼ਨਸ ਦੇ ਵਿੱਚ ਜਿਵੇਂ ਕੇਸ ਬਿਲਡ ਕੀਤਾ ਕਿ 7 ਲੱਖ ਸਿੱਖ ਯੂਕੇ 'ਚ ਨੇ, ਕਿਵੇਂ ਉਹਨਾਂ ਨੇ ਕਾਲ ਸੁਣੀ ਫਸਟ ਵਰਲਡ ਵਾਰ ਵੇਲੇ, ਸੈਕੰਡ ਵਰਲਡ ਵਾਰ ਵੇਲੇ ਕਿੰਨੀ ਵੱਡੀ ਸੈਕਰੀਫਾਈਸ ਬਿਯੋਂਡ देयर ਨੰਬਰਸ ਕੀਤੀ ਜੀ, ਕਿਵੇਂ ਉਹਨਾਂ ਨੇ ਕੰਟਰੀਬਿਊਟ ਕੀਤਾ ਟੁਵਰਡਸ ਦਾ ਬ੍ਰਿਟਿਸ਼ ਸੋਸਾਇਟੀ। ਜਿਵੇਂ ਕੁਈਨ ਦੇ ਹੁਣ ਜੇ ਇੱਕ ਬਾਡੀਗਾਰਡ ਇੱਕ ਸਿੱਖ ਖੜਾ ਹੈ ਔਰ ਕਿਸ ਲੈਵਲ ਤੱਕ ਅੱਜ ਜਿਹੜਾ ਸਿੱਖ ਪਹੁੰਚੇ ਨੇ ਔਰ ਅਲਟੀਮੇਟਲੀ ਉਹਨਾਂ ਦੀਆਂ ਪ੍ਰੋਬਲਮਸ ਕੀ ਨੇ, ਕਿਉਂਕਿ ਪਹਿਲਾਂ ਉਹਨਾਂ ਦੀ ਔਰ ਬਿਗਨਿੰਗ ਬਾਬਾ ਫੌਜਾ ਸਿੰਘ ਜਿਨ੍ਹਾਂ ਨੇ 30 ਮੀਲ ਦੀ ਮੈਰਾਥਨ ਦੌੜ ਕੇ ਦੁਨੀਆ ਭਰ 'ਚ ਜਿਹੜੀ ਹੈ ਉਹ ਆਪਣਾ ਨਾਮਣਾ ਖੱਟਿਆ, ਦੌੜਦੇ ਰਹਿੰਦੇ ਨੇ।
ਜੀ ਅਜੇ ਵੀ ਸਾਡੇ ਤਾਂ ਬਹੁਤਿਆਂ ਦੇ 60ਵਿਆਂ ਤੱਕ ਪਹੁੰਚਦੇ ਆ ਜਿਹੜੇ ਨੇ ਗੋਡੇ ਗਿੱਟੇ ਦੁਖਣ ਲੱਗ ਜਾਂਦੇ ਨੇ ਜੀ ਬਿਲਕੁਲ। ਪਰ ਉਸ ਬਾਬੇ ਨੇ ਇਹ ਦੱਸ ਦਿੱਤਾ ਹੈ ਔਰ ਇਹ ਨਹੀਂ ਹੈ ਵੀ ਕੋਈ ਉਹ ਜਨਮ ਤੋਂ ਕੋਈ ਐਥਲੀਟ ਸੀ। ਉਹ 65-70 ਸਾਲ 'ਚ ਉਹਨੇ ਸ਼ੁਰੂ ਕੀਤਾ, ਉਹਨਾਂ ਦੇ ਵਾਈਫ ਦੀ ਡੈਥ ਹੋਈ, ਦੂਜੇ ਵੀ ਇਹ ਹੀ ਆ। ਉਹਨੇ ਕਿਹਾ ਜੀ ਔਰ ਬਿਲਕੁਲ ਸਾਦਾ ਖਾਣਾ, ਸਾਦ ਮੁਰਾਦਾ। ਬਾਬਾ ਇੱਥੇ ਵੀ ਆਏ, ਨਿਊਯਾਰਕ ਵੀ ਉਹਨਾਂ ਨੇ ਪਾਰਟਿਸਿਪੇਟ ਕੀਤਾ, ਮਿਲਣ ਦਾ ਮੈਨੂੰ ਮੌਕਾ ਵੀ ਬਣਿਆ। ਕੈਲੀਫੋਰਨੀਆ ਵੀ 2 ਥਾਂ ਤੇ ਅਸੀਂ ਸਟੇਜ ਸਾਂਝੀ ਕੀਤੀ, ਬਹੁਤ ਸਾਦੇ। ਸੋ ਉੱਥੋਂ ਗੱਲ ਸ਼ੁਰੂ ਹੁੰਦੀ ਹੈ ਔਰ 10 ਸੈਕਸ਼ਨਸ ਦੇ ਵਿੱਚ ਇਹ ਜਿਹੜਾ ਕੇਸ ਉਹਨਾਂ ਨੇ ਬਿਲਟ ਕੀਤਾ ਔਰ ਜਿਹੜੀਆਂ ਡਿਮਾਂਡਸ ਨੇ, ਜੇ ਅਸੀਂ ਅੱਗੋਂ ਪਿੱਛੇ ਨੂੰ ਜਾਈਏ ਤਾਂ ਕਨਕਲੂਡਿੰਗ ਡਿਮਾਂਡ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਫॉर द ਸਿੱਖਸ, ਕਿ ਸਾਨੂੰ ਵੀ ਸਵੈ ਨਿਰਣੇ ਦਾ ਹੱਕ ਹੋਏ। ਜਿਹਦਾ ਮਤਲਬ ਹੈ ਵੀ ਸਿੱਧੇ ਤੌਰ ਤੇ ਅੱਜ ਇੰਗਲੈਂਡ ਦੇ ਵਿੱਚ ਇਹ ਜਿਹੜਾ ਸਿੱਖ ਏਜੰਡਾ ਹੈ ਇਸ ਲੈਵਲ ਤੇ ਪਹੁੰਚ ਗਿਆ ਕਿ ਦੋਨੋਂ ਪੋਲੀਟੀਕਲ ਪਾਰਟੀਆਂ ਨੂੰ ਵੀ, ਜਿਹੜੀਆਂ ਹੁਣ ਤਾਂ 3 ਹੈ, ਇੱਕ ਛੋਟੀ ਵੀ ਹੈ, ਕਿ ਵੀ ਤੁਸੀਂ ਦੱਸੋ ਵੀ ਤੁਹਾਡੀ ਪੋਜੀਸ਼ਨ ਕੀ ਹੈ ਸਿੱਖਾਂ ਦੇ ਸਵੈ ਨਿਰਣੇ ਦੇ ਹੱਕ ਤੇ। ਸੋ ਉਹਨਾਂ ਨੇ ਵਿਦਨ ਇੰਗਲੈਂਡ ਵੀ ਆਪਣੀਆਂ ਰੱਖਿਆ ਕਿ ਭਾਈ ਸਿੱਖ ਬੱਚਿਆਂ ਦੇ ਨਾਲ ਜਿਹੜਾ ਦਸਤਾਰਾਂ ਨਾਲ ਜਾਂ ਦੂਸਰੀ ਡਿਸਕ੍ਰਿਮੀਨੇਸ਼ਨ ਬੰਦ ਹੋਏ, ਕਨਵਰਜਨ ਔਰ ਜਿਹੜੀ ਸੈਕਸ਼ੂਅਲ ਗਰੂਮਿੰਗ, ਜਿਹਦੀ ਤੇ BBC ਦੀ ਪਿੱਛੇ ਫਿਲਮ ਵੀ ਆਈ ਔਰ ਉਹਦਾ ਕਾਫੀ ਰੌਲਾ ਪਿਆ। ਫਿਰ ਕਿ ਭਾਈ ਜਿਹੜੇ ਵਰਲਡ ਵਾਰ ਦੇ ਵਿੱਚ, ਫਸਟ ਵਰਲਡ ਵਾਰ ਸਿੱਖ ਸੋਲਜਰ ਮਾਰੇ ਗਏ, ਉਹਨਾਂ ਦਾ ਮੋਨੂਮੈਂਟ ਹੋਏ। ਫੈਬਰੂਅਰੀ 1984 'ਚ ਕਿਵੇਂ ਮਾਰਗਰੇਟ ਥੈਚਰ ਨੇ ਇੰਦਰਾ ਗਾਂਧੀ ਦੀ ਰਿਕੁਐਸਟ ਦੇ ਉੱਤੇ ਆਪਣੀ ਸਪੈਸ਼ਲ ਇੰਟੈਲੀਜੈਂਸ ਜਿਹੜੇ ਚੀਫ ਨੂੰ ਭੇਜਿਆ, ਉਸ ਦੀ ਜਿਹੜੀ ਹੈ ਇੰਡੀਪੈਂਡੈਂਟ UN ਇਨਕੁਆਇਰੀ ਦੀ ਡਿਮਾਂਡ ਕੀਤੀ ਗਈ ਹੈ। ਸਿੱਖ ਸਕੂਲ ਦੀ ਗੱਲ ਹੈ ਜਿਹਦੇ ਬਾਰੇ ਕਈ ਵਾਰੀ ਕਈ ਚੀਜ਼ਾਂ 'ਚ ਰੁਕਾਵਟ ਹੁੰਦੀ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖ ਮੈਨੀਫੈਸਟੋ ਉਹਨਾਂ ਨੇ ਪੂਰਾ ਜਿਹੜਾ ਉਹ ਬਿਲਟ ਕੀਤਾ ਕੇਸ 7 ਲੱਖ ਦੀ ਗਿਣਤੀ ਤੋਂ ਸ਼ੁਰੂ ਕਰਕੇ। ਔਰ ਹੁਣ ਮੈਂ ਦੇਖਦਾ ਕਿ ਵੀ ਝੂਠ ਬੋਲਣ 'ਚ ਤਾਂ ਇਹਨਾਂ ਦਾ ਸਾਡੇ ਹਿੰਦੂ ਭਰਾਵਾਂ ਦਾ ਕੋਈ ਸਾਨੀ ਨਹੀਂ ਹੈ। ਇੱਕ ਇੱਥੇ ਰਾਜਨ ਜ਼ੈਦ ਨਾਂ ਦਾ ਨੇਵਾਡਾ 'ਚ ਆਪਣੇ ਆਪ ਨੂੰ ਹਿੰਦੂ ਸਟੇਟਸਮੈਨ ਕਹਿੰਦਾ, ਲੀਡਰ। ਉਹਦੀ ਕਿਤੇ ਮੈਂ ਸਟੇਟਮੈਂਟ ਦੇਖ ਰਿਹਾ ਸੀ ਕਿਸੇ ਹਵਾਲੇ ਨਾਲ ਕਿ ਜੀ ਯੋਗਾ ਦੇ ਉੱਤੇ ਕੋਈ ਪਾਬੰਦੀਆਂ ਜਾਂ ਮੋਨੀਟਰਿੰਗ ਨਹੀਂ ਹੋਣੀ ਚਾਹੀਦੀ। ਉਹ ਕਹਿੰਦਾ ਦੇਰ ਆਰ 3 ਮਿਲੀਅਨ ਹਿੰਦੂਜ਼ ਇਨ ਅਮਰੀਕਾ। ਦੇਖੋ 3 ਮਿਲੀਅਨ ਬਣ ਗਏ ਆਪੇ ਜੀ। ਉਹ ਵੀ 5 ਲੱਖ ਤੁਹਾਡੀ ਗਿਣਤੀ ਨਹੀਂ ਹੈ ਜੀ। ਪਹਿਲਾਂ ਤਾਂ ਸਿੱਖਾਂ ਨੂੰ ਵੀ ਆਪਣੇ ਖਾਤੇ 'ਚ ਪਾਉਂਦੇ ਰਹੇ। ਪਿਛਲੀਆਂ 2 ਸਾਲ ਪਹਿਲਾਂ 18 ਲੱਖ ਕਹਿੰਦੇ ਹੁੰਦੇ ਸੀ ਸਿੱਖਾਂ ਮੁਸਲਮਾਨਾਂ ਨੂੰ, ਹੁਣ 3 ਮਿਲੀਅਨ ਹੋ ਗਏ। ਸੋ ਮੈਂ ਸਮਝਦਾ ਵੀ ਸਿੱਖਾਂ ਦੀ ਆਪਣੀ ਪਛਾਣ, ਆਪਣਾ ਜਿਹੜਾ ਨੰਬਰ ਹੈ, ਉਸ ਤੇ ਬੇਸਡ ਇੰਗਲੈਂਡ 'ਚ ਉਹਨਾਂ ਨੇ ਕੀਤਾ। ਔਰ ਇਹ ਦੇਣ ਤੋਂ ਬਾਅਦ ਹੀ ਉਹਨਾਂ ਨੇ ਡਾਕਟਰ ਰਵਿੰਦਰ ਸਿੰਘ ਹੋਰਾਂ ਦਾ, ਕਿਉਂਕਿ ਉਹਨਾਂ ਨੇ ਅੱਗੇ ਵੀ ਲਿਖਿਆ ਸੀ, ਔਰ ਸਿੱਖ ਰੈਜੀਮੈਂਟ ਦਾ ਕੇਸ ਜਿਵੇਂ ਉਹਨਾਂ ਨੇ ਕਿਹਾ ਵੀ ਇਹ ਸਿੱਖ ਲੌਬੀ ਦਾ ਹਿੱਸਾ ਹੈ ਕਿ ਇੰਗਲੈਂਡ ਦੇ ਵਿੱਚ ਅੱਜ ਸਿਟਿੰਗ ਡਿਫੈਂਸ ਮਿਨਿਸਟਰ ਹੋਏ, ਆਪੋਜੀਸ਼ਨ ਲੀਡਰ ਹੋਣ, ਆਲਮੋਸਟ ਇਸ ਪਾਸੇ ਕੰਸੈਂਸਸ ਬਣ ਰਹੀ ਹੈ ਕਿ ਇੱਕ ਐਕਸਕਲੂਸਿਵ ਸਿੱਖ ਰੈਜੀਮੈਂਟ ਜਿਹੜੀ ਹੈ ਉਹ ਬਣਾਈ ਜਾਏ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਉਡੀਕ ਰਹੇ ਹਾਂ ਵੀ ਕੈਨੇਡਾ ਵਾਲੇ ਸਿੱਖਾਂ ਨੂੰ ਕਿਹਾ ਸੀ ਵੀ ਇੰਗਲੈਂਡ ਤੋਂ ਬਾਅਦ ਕੈਨੇਡਾ ਦੂਸਰਾ ਨੰਬਰ ਹੈ ਜਿੱਥੇ ਇੰਨੀ ਗਿਣਤੀ 'ਚ ਇਕੱਠੇ ਨੇ ਕਿ ਕਿਵੇਂ ਇਸ ਨੂੰ ਉਹ ਬਿਲਡ ਕਰ ਸਕਦੇ ਨੇ। ਸੋ ਮੈਂ ਉਹਨਾਂ ਨੂੰ ਟੈਲੀਫੋਨਿਕ ਕਨਵਰਸੇਸ਼ਨ 'ਚ ਵੀ ਦੱਸਿਆ ਸੀ ਕਿ ਬਈ ਅਸੀਂ ਰਾਬਤਾ ਰੱਖਿਆ ਹੋਇਆ। ਕੈਨੇਡਾ 'ਚ ਥੋੜ੍ਹਾ ਜਿਹਾ ਸਿਨੇਰੀਓ ਵੱਖਰਾ ਹੈ ਇੰਗਲੈਂਡ ਤੋਂ। ਇੱਥੇ ਜਿਹੜੇ ਤਿੰਨੋਂ ਹੀ ਪੋਲੀਟੀਕਲ ਪਾਰਟੀਜ਼, NDP, ਕੰਜ਼ਰਵੇਟਿਵ ਔਰ ਥਰਡ ਲਿਬਰਲ, ਉਹਦੇ 'ਚ ਸਿੱਖਾਂ ਦੀ ਫੁੱਲ ਪਾਰਟਿਸਿਪੇਸ਼ਨ ਹੈ। ਉਹ ਆਪਣੇ ਆਪ ਨੂੰ ਉਹ ਸਮਝਦੇ ਨੇ ਵੀ ਮੇਨ ਸਟ੍ਰੀਮ ਪਾਰਟੀਆਂ ਤੋਂ ਵੀ ਉਹ ਚਾਹਣ ਜੋ ਉਹ ਕਰਵਾ ਸਕਦੇ ਨੇ। ਪਰ ਮੈਂ ਸਮਝਦਾ ਵੀ ਸਾਨੂੰ ਉੱਥੇ ਵੀ ਅਜੇ ਕਿਸੇ ਨੇ ਵੀ ਕੋਈ ਖੁੱਲ੍ਹ ਕੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਤੇ ਨਹੀਂ ਕੀਤੀ। ਇੰਗਲੈਂਡ ਵਾਲਿਆਂ ਨੇ ਘੱਟੋ ਘੱਟ ਇਸ ਸਿੱਖ ਮੈਨੀਫੈਸਟੋ, ਉਸ ਤੋਂ ਪਹਿਲਾਂ ਉਹਨੂੰ ਸਿੱਖ ਏਜੰਡਾ ਕਹਿੰਦੇ ਸੀ, ਇਸ ਲੈਵਲ ਤੱਕ ਉਹ ਲੈ ਆਏ ਕਿ ਉਹ ਕਹਿੰਦੇ ਨੇ ਜੀ ਦੱਸੋ ਤੁਹਾਡਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਤੇ ਕੀ ਹੈ ਜੀ। ਸੋ ਗੱਲ ਤਾਂ ਅਲਟੀਮੇਟਲੀ ਜਿਹੜੀ ਹੈ, ਜਦੋਂ ਅਸੀਂ ਡਾਇਸਪੋਰਾ ਸਿੱਖਾਂ ਵੱਲੋਂ ਖਾਲਿਸਤਾਨ ਦੀ ਲਹਿਰ 'ਚ ਕੰਟਰੀਬਿਊਸ਼ਨ ਦੀ ਗੱਲ ਕਰਦੇ ਕਿ ਇਹ ਚੇਂਜ ਹੋਏਗੀ, ਸੋ ਅਸੀਂ ਸਮਝਦੇ ਹਾਂ ਵੀ ਇਹ ਸਟੈਪ ਫਾਰਵਰਡ ਹੈ ਔਰ ਬਹੁਤ ਆਲਾ ਐਫਰਟ ਹੈ। ਕੈਨੇਡਾ ਦਾ ਇੱਕ ਆਪਣਾ ਥੋੜਾ ਬਹੁਤ ਭਾਵੇਂ ਡਿਫਰੈਂਟ ਹੈ ਸਾਰਾ ਲੈਂਡਸਕੇਪ, ਬਟ ਇਸ ਲਾਈਨ ਦੇ ਉੱਤੇ ਕੈਨੇਡਾ 'ਚ ਵੀ ਔਰ ਅਮਰੀਕਾ 'ਚ ਵੀ ਅਸੀਂ ਬੇਸ਼ੱਕ ਇੱਥੇ ਸਿੱਖ ਕਾਕਸ, ਕਾਂਗਰੈਸ਼ਨਲ ਕਾਕਸ ਬਣਾਈ ਹੈ, ਪਰ ਉਹਨਾਂ ਦਾ ਜਿਹੜਾ ਦਾਇਰਾਕਾਰ ਹੈ ਉਹ ਵਿਦਨ ਯੂਨਾਈਟਿਡ ਸਟੇਟਸ ਜਿਹੜੀਆਂ ਸਿੱਖ ਪ੍ਰੋਬਲਮਸ ਨੇ ਉਹਨਾਂ ਨਾਲ ਹੀ ਰਿਲੇਟਡ ਹੈ। ਔਰ ਅਸੀਂ ਵਰਕਆਊਟ ਕਰ ਰਹੇ ਹਾਂ ਕਿ ਵੀ ਇੱਕ ਸੈਪਰੇਟ ਇਸ ਕਿਸਮ ਦਾ ਢਾਂਚਾ ਫਲੋਟ ਹੋਏ ਜਿੱਥੇ ਕਿ ਐਕਸਕਲੂਸਿਵਲੀ ਅਸੀਂ ਜਿਹੜੀ ਹੈ ਆਜ਼ਾਦੀ ਦੀ ਗੱਲ ਵੀ ਉਸ ਦੇ ਵਿੱਚ ਸ਼ਾਮਲ ਕਰ ਸਕੀਏ। ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਸਾਨੂੰ ਬਹੁਤ ਜਾਣਕਾਰੀ ਵੀ ਦਿੰਦੇ ਨੇ ਔਰ ਬੜੀਆਂ ਯੂਜ਼ਫੁਲ ਟਿਪਸ ਵੀ ਟਾਈਮ ਟੂ ਟਾਈਮ ਦਿੰਦੇ ਰਹਿੰਦੇ ਨੇ। ਜੀ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।